ਅਮਰੀਕਾ ਦੇ ਕਾਫੀ ਲੰਮੇ ਸਮੇਂ ਤੋਂ ਚੱਲੇ ਆ ਰਹੇ ਸੈਨੇਟਰ ਲਿੰਡਸੇ ਗ੍ਰਾਮ ਉਹਨਾਂ ਦੀ ਅਚਾਨਕ ਪਿਛਲੇ ਵੀਕਐਂਡ ਦੇ ਦੌਰਾਨ ਮੌਤ ਹੋ ਗਈ ਹੈਗੀ ਆ। ਗ੍ਰਾਮ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਬਹੁਤ ਲਾਗੇ ਗਿਣੇ ਜਾਂਦੇ ਸੀ ਤੇ ਇਜ਼ਰਾਈਲ ਦੇ ਵੀ ਜਿਹੜੇ ਆ ਬਹੁਤ ਤਕੜੇ ਮਿੱਤਰ ਦੱਸੇ ਜਾਂਦੇ ਸੀ। ਕਹਿੰਦੇ ਵੀ ਨੈਟਵਰਥ ਉਹਨਾਂ ਦੀ 1.4 ਮਿਲੀਅਨ ਡਾਲਰ ਜਿਹੜੀ ਦੱਸੀ ਜਾ ਰਹੀ ਹੈਗੀ ਆ। ਤੇ 71 ਸਾਲਾਂ ਦੇ ਗ੍ਰਾਮ ਆ ਤੇ 71 ਸਾਲਾਂ ਦੀ ਉਹਨਾਂ ਦੀ ਉਮਰ ਸੀਗੀ। ਤੇ ਹੁਣ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੋਣੀ ਆ ਉਹ ਕਹਿ ਰਹੇ ਆ ਵੀ ਉੱਥੇ ਦੇ ਜਿਹੜੇ ਗਵਰਨਰ ਆ ਉਹਨਾਂ ਨੂੰ ਜੋ ਲਿੰਡਸੀ ਗ੍ਰਾਮ ਆ ਉਹਨਾਂ ਦੀ ਸਿਸਟਰ ਨੂੰ ਨੋਮੀਨੇਟ ਕਰ ਦੇਣਾ ਚਾਹੀਦਾ ਆ ਐਜ਼ ਏ ਸੈਨੇਟਰ ਜਦੋਂ ਤੱਕ ਜਿਹੜੀ ਆ ਇਲੈਕਸ਼ਨਸ ਨਹੀਂ ਹੁੰਦੀਆਂ ਹੈਗੀਆਂ। ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਸੈਨੇਟਰ ਲਿੰਡਸੀ ਗ੍ਰਾਮ ਦੀ ਜਿਹੜੀ ਸਿਸਟਰ ਆ ਡੈਰਲਿਨ ਗ੍ਰਾਮ ਨੌਰਡੋਨ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੇ ਬਿਆਨ ਆ ਇਹ ਜਾਰੀ ਕੀਤੇ ਆ। ਸਾਊਥ ਕੈਰੋਲੀਨਾ ਦੇ ਗਵਰਨਰ ਹੈਨਰੀ ਮੈਕਐਸਟਰ ਉਹਨਾਂ ਨੇ ਪ੍ਰੈਸ ਕਾਨਫਰੰਸ ਅੱਜ ਕਰਨੀ ਆ 4 ਵਜੇ ਸ਼ਾਮ ਨੂੰ। ਸੋ ਦੇਖਦੇ ਆ ਕਿ ਉਹਦੇ ਵਿੱਚ ਜਿਹੜਾ ਇੰਟਰਮ ਅਪਾਇੰਟਮੈਂਟ ਆ ਜਦੋਂ ਤੱਕ ਇਲੈਕਸ਼ਨ ਨਹੀਂ ਹੁੰਦੀ ਤਦੋਂ ਤੱਕ ਕਿਸ ਨੂੰ ਜਿਹੜਾ ਆ ਅਪਾਇੰਟ ਕੀਤਾ ਜਾਂਦਾ ਹੈਗਾ। ਕੀ ਕਾਰਨ ਬਣੇ ਅਚਾਨਕ ਸਡਨ ਇਲਨੈਸ ਤੋਂ ਉਹਨਾਂ ਦੀ ਜਿਹੜੀ ਉਹ ਮੌਤ ਹੋ ਗਈ ਆ? ਉਹਦੇ ਬਾਰੇ ਹਰ ਇੱਕ ਤਰੀਕੇ ਦੀ ਜਿਹੜੀਆਂ ਕਿਆਸਰਾਈਆਂ ਚੱਲ ਰਹੀਆਂ, ਪਰ ਮੁੱਢਲੀ ਜਿਹੜੀ ਅਟੋਪਸੀ ਦੀ ਰਿਪੋਰਟ ਦੇ ਵਿੱਚ ਇਹ ਦੱਸਿਆ ਜਾ ਰਿਹਾ ਆ ਵੀ ਏਓਰਟਿਕ ਡਾਇਸੈਕਸ਼ਨ ਜਿਹੜੀ ਹੋਈ ਹੈ, ਇਹ ਲਾਈਫ ਥ੍ਰੈਟਨਿੰਗ ਮੈਡੀਕਲ ਐਮਰਜੈਂਸੀ ਹੁੰਦੀ ਆ ਜਿਹੜੀ ਸਭ ਤੋਂ ਜਿਹੜਾ ਏਓਰਟਾ ਹੁੰਦਾ ਆ ਉਹਦੀ ਇਨਰ ਮੋਸਟ ਲੇਅਰ ਜਦੋਂ ਫਟ ਜਾਂਦੀ ਜਾਂ ਉਹਦੇ ਵਿੱਚ ਜਦੋਂ ਟੀਅਰ ਆ ਜਾਂਦਾ ਆ ਤੇ ਉਹਦੇ ਨਾਲ ਜਿਹੜਾ ਖੂਨ ਹੀ ਖੂਨ ਬੇਸਿਕਲੀ ਲੀਕ ਹੋ ਜਾਂਦਾ। ਜਿਹੜਾ ਏਓਰਟਾ ਹੁੰਦਾ ਆ ਉਹਦੇ ਵਿੱਚ ਉਹ ਸਭ ਤੋਂ ਵੱਡੀ ਨਾੜੀ ਹੁੰਦੀ ਹੈ, ਕਹਿ ਸਕਦੇ ਆ ਆਪਣੀ ਬਾਡੀ ਦੀ, ਜਿਸ ਦੇ ਵਿੱਚੋਂ ਖੂਨ ਸਭ ਤੋਂ ਜ਼ਿਆਦਾ ਫਲੋ ਕਰਦਾ ਆ। ਤੇ ਜਦੋਂ ਜੇ ਰੱਬ ਨਾ ਕਰੇ ਜਿੱਦਾਂ ਲਿੰਡਸੇ ਗ੍ਰਾਹਮ ਦੇ ਨਾਲ ਕਹਿੰਦੇ ਵੀ ਇਹ ਮੁੱਢਲੇ ਤੌਰ ਦੇ ਉੱਤੇ ਪਤਾ ਲੱਗ ਰਿਹਾ ਵੀ ਉਹਨਾਂ ਦੇ ਇਦਾਂ ਵਾਪਰਿਆ ਆ, ਜੇ ਇਦਾਂ ਹੁੰਦਾ ਤੇ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਤੇ ਕਹਿੰਦੇ ਵੀ ਐਮਰਜੈਂਸੀ ਰੂਮ ਦੇ ਵਿੱਚ ਇਮੀਡੀਏਟਲੀ ਲੈ ਕੇ ਜਾਣਾ ਚਾਹੀਦਾ ਕਿਉਂਕਿ ਉਹ ਸੀਗੇ ਸੈਨੇਟਰ। ਓਬਵੀਅਸਲੀ ਮੈਡੀਕਲ ਸਹੂਲਤਾਂ ਉਹਨਾਂ ਦੇ ਕੋਲ ਪੂਰੀਆਂ ਸੀਗੀਆਂ, ਪਰ ਕਈ ਚੀਜ਼ਾਂ ਜਿਹੜੀਆਂ ਆ ਨਾ ਫਿਰ ਹੱਥੋਂ ਬਾਹਰ ਹੋ ਜਾਂਦੀਆਂ ਆ। ਸੋ ਆਇਓਟਿਕ ਟੀਅਰ ਕਹਿੰਦੇ ਵੀ ਇਸ ਟਾਈਮ ਬਲੇਮ ਕੀਤੀ ਜਾ ਰਹੀ ਆ ਸੈਨੇਟਰ ਲਿੰਡਸੀ ਗ੍ਰਾਹਮ ਦੀ ਸਡਨ ਜਿਹੜੀ ਡੈਥ ਹੋਈ ਆ ਉਸ ਦੇ ਬਾਬਤ। ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ ਵੀ ਇਜ਼ਰਾਈਲ ਦੇ ਬਹੁਤ ਹੀ ਤਗੜੇ ਕੱਟੜ ਜਿਹੜੇ ਉਹ ਸਮਰਥਕਾਂ ਦੇ ਵਿੱਚੋਂ ਇੱਕ ਸੀਗੇ। ਕਿਸੇ ਟਾਈਮ ਦੇ ਉੱਤੇ ਉਹਨਾਂ ਨੇ ਇਹ ਵੀ ਕਿਹਾ ਸੀਗਾ, ਜਿਹੜੇ ਕਿ ਹੁਣ ਟਰੰਪ ਹੋਣਾ ਦੇ ਬਹੁਤ ਨਜ਼ਦੀਕ ਆ, ਬਹੁਤ ਸਾਰੇ ਜਿਹੜੇ ਟਰੰਪ ਹੋਣਾ ਦੇ ਨਜ਼ਦੀਕ ਆ, ਕਿਸੇ ਟਾਈਮ ਦੇ ਉੱਤੇ ਟਰੰਪ ਦੇ ਆਲੋਚਕ ਵਿਰੋਧੀ ਵੀ ਰਹੇ, ਉਹਨਾਂ ਨੇ ਇਹ ਵੀ ਟਵੀਟ ਜਿਹੜੇ ਉਹ ਕੀਤੇ ਸੀ ਕਰਦੇ ਰਹੇ ਆ ਵੀ ਲਿੰਡਸੀ ਗ੍ਰਾਮ ਨੇ ਕਿਹਾ ਸੀਗਾ ਵੀ ਜੇ ਕਿਤੇ ਟਰੰਪ ਜਿੱਤ ਗਿਆ ਤਾਂ ਮੁਲਕ ਦਾ ਪਤਾ ਨਹੀਂ ਕੀ ਜਿਹੜਾ ਉਹ ਬਣੂਗਾ। ਜਿਸ ਤਰੀਕੇ ਦੇ ਨਾਲ ਮੌਜੂਦਾ ਰਾਸ਼ਟਰਪਤੀ ਪੈਂਸ ਆ, ਉਹਨਾਂ ਨੇ ਇੱਕ ਵਾਰੀ ਟਰੰਪ ਹੋਣਾ ਨੂੰ ਹਿਟਲਰ ਨਾਜ਼ੀ ਦੇ ਤੌਰ ਦੇ ਉੱਤੇ ਵੀ ਜਿਹੜਾ ਉਹ ਆਖਿਆ ਸੀਗਾ। ਸੋ ਇਹਨਾਂ ਦੇ ਜਿਹੜੇ ਰਿਸ਼ਤੇ ਆ ਖੱਟੇ ਮਿੱਠੇ ਟਰੰਪ ਹੋਣਾ ਦੇ ਨਾਲ ਜੁੜੇ ਰਹੇ ਆ, ਮੌਜੂਦਾ ਰਾਸ਼ਟਰਪਤੀ ਦੇ ਜਿਹੜੇ ਉਹ ਨਾਲ। ਪਰ ਇਹ ਆ ਵੀ ਅਚਾਨਕ ਜਿਹੜੀ ਇਹਨਾਂ ਦੀ ਇਹ ਮੌਤ ਹੋਈ, ਕਿਸੇ ਨੂੰ ਚੇਤਾ ਨਹੀਂ ਸੀਗਾ ਹਰਜੋਤ ਸਿੰਘ ਜੀ ਵੀ ਇਦਾਂ ਜਿਹੜਾ ਉਹ ਇਹਨਾਂ ਦੇ ਨਾਲ ਵਾਪਰ ਸਕਦਾ ਆ। ਪਰ ਅਫਸੋਸ ਦੇ ਨਾਲ ਉਹਨਾਂ ਦੀ ਫੈਮਿਲੀ ਨੂੰ ਹੁਣ ਇਸ ਬਾਬਤ ਜਿਹੜਾ ਆ ਇਸ ਕਹਿ ਲਓ ਵੀ ਦੁੱਖ ਭਰੇ ਮਾਹੌਲ ਦੇ ਵਿੱਚੋਂ ਲੰਘਣਾ ਜਿਹੜਾ ਉਹ ਪਊਗਾ। ਕ੍ਰਿਟਿਕਸ ਦੇਖੋ ਆਪਣੇ ਵਿਰੋਧੀਆਂ ਦੇ ਨਾਲ ਵੀ ਕਿਸੇ ਟਾਈਮ ਦੇ ਉੱਤੇ, ਇਹ ਤਾਂ ਹੁਣ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਡਿਵੀਜ਼ਨ ਵਾਲਾ ਮਾਹੌਲ ਜਿਹੜਾ ਬਣਿਆ ਆ, ਇਦਾਂ ਦੇ ਤਾਂ ਜਿਹੜੇ ਉਹ ਮਾਹੌਲ ਪਹਿਲਾਂ ਨਹੀਂ ਸੀ। ਈਵਨ ਦੋ ਇੱਕ ਦੂਜੇ ਦੇ ਨਾਲ ਇਹਨਾਂ ਦੇ ਵਿਚਾਰਕ ਮਤਭੇਦ ਹੋਣ ਦੇ ਬਾਬਤ ਵੀ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਜਦੋਂ ਇੱਕ ਦੂਜੇ ਨੂੰ ਮਿਲਦੇ ਸੀਗੇ ਤਾਂ ਚੰਗੇ ਜਿਹੜੇ ਉਹ ਜਿਹੜੇ ਕਹਿ ਲਓ ਵੀ ਰਿਸ਼ਤਿਆਂ ਦੇ ਨਾਲ ਇੱਕ ਦੂਜੇ ਦੇ ਨਾਲ ਮਿਲਦੇ ਰਹੇ ਆ, ਜਿਨ੍ਹਾਂ ਵਿੱਚ ਸਾਬਕਾ ਜਿਹੜੇ ਰਾਸ਼ਟਰਪਤੀ ਰਹੇ ਆ ਜੋ ਬਾਈਡਨ, ਜੋ ਕਿ ਉਹਨਾਂ ਦੇ ਸਾਥੀ ਸੈਨੇਟਰ ਵੀ ਰਹੇ ਆ ਕਈ ਸਾਲ ਤੱਕ, ਉਹਨਾਂ ਦੇ ਨਾਲ ਵੀ ਇਹਨਾਂ ਦੇ ਰਿਸ਼ਤੇ ਠੀਕ ਠਾਕ ਹੀ ਜਿਹੜੇ ਰਹੇ ਸੀਗੇ। ਜਿਹੜੀ ਮੁੱਢਲੀ ਮੈਡੀਕਲ ਐਗਜ਼ਾਮੀਨਰ ਦੀ ਜਿਹੜੀ ਰਿਪੋਰਟ ਆਈ ਆ ਜੋ ਕਿ ਗ੍ਰਾਹਮ ਹੋਣਾ ਦੇ ਆਫਿਸ ਦੇ ਦੁਆਰਾ ਸ਼ੇਅਰ ਕੀਤੀ ਗਈ ਆ, ਉਹਦੇ ਵਿੱਚ ਆਇਓਟਿਕ ਡਾਇਸੈਕਸ਼ਨ ਦੇ ਬਾਰੇ ਜਿਹੜਾ ਉਹ ਦੱਸਿਆ ਗਿਆ ਹੈ। ਕਹਿੰਦੇ ਵੀ ਆਰਟਰੀਜ਼ ਹਾਰਡਨਿੰਗ ਦੇ ਨਾਲ ਜਿਹੜਾ ਉਹ ਚੀਜ਼ ਜਿਹੜੀ ਉਹ ਬਣ ਜਾਂਦੀ ਆ। ਕਹਿੰਦੇ ਵੀ ਸਿੰਪਟਮ ਇਹਦੇ ਵਿੱਚ ਇਹੀ ਹੁੰਦੇ ਵੀ ਸਡਨ ਤੇ ਸਵੀਅਰ ਸਟੈਬਿੰਗ ਲਾਈਕ ਪੇਨ ਹੁੰਦੀ ਆ, ਜ਼ਿਆਦਾਤਰ ਛਾਤੀ ਦੇ ਵਿੱਚ ਜਾਂ ਪਿੱਠ ਦੇ ਵਿੱਚ। ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਹ ਪਤਾ ਲੱਗਾ ਵੀ ਇਹਨਾਂ ਦੇ ਤਾਂ ਅੰਦਰ ਟੀਅਰ ਜਿਹੜਾ ਆ ਉਹ ਹੋ ਗਿਆ ਸੀਗਾ। ਸੋ ਉਹਦੇ ਕਰਕੇ ਇਹਨਾਂ ਦੀ ਮੌਤ ਨੂੰ
ਦੇਖਿਆ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਜਾ ਰਿਹਾ। ਸੋ ਕਹਿੰਦੇ ਬਰੀਫ ਤੇ ਸਡਨ ਇਲਨੈਸ ਦੇ ਨਾਲ ਕੁਛ ਹੀ ਚਿਰਾਂ ਦੇ ਵਿੱਚ ਉਹਨਾਂ ਦੀ ਜਿਹੜੀ ਉਹ ਮੌਤ ਹੋ ਗਈ ਆ। ਖੱਬੇ ਸੱਜਿਓਂ ਆਇਲ ਦੇ ਦੋਨੋਂ ਪਾਸਿਓਂ ਲਿੰਡਸੀ ਗ੍ਰਾਹਮ ਨੂੰ ਜਿਹੜਾ ਟ੍ਰਿਬਿਊਟ ਆ ਉਹ ਇਸ ਟਾਈਮ ਮਿਲ ਰਹੇ ਹੈਗੇ ਆ। ਲੰਮਾ ਸਮਾਂ ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ ਵੀ ਰਿਪਬਲਿਕਨ ਪਾਰਟੀ ਦੇ ਸਾਊਥ ਕੈਰੋਲੀਨਾ ਤੋਂ ਇਹ ਸਰਵ ਕਰਦੇ ਰਹੇ ਆ ਤੇ ਕ੍ਰਿਟਿਕ ਵੀ ਇੱਕ ਟਾਈਮ ਤੇ ਹੋਣ ਤੋਂ ਬਾਅਦ ਚ ਉਹਨਾਂ ਦੇ ਜਿਹੜੇ ਮੌਜੂਦਾ ਰਾਸ਼ਟਰਪਤੀ ਦੇ ਸਾਥੀ ਵੀ ਜਿਹੜੇ ਆ। ਫੋਰਨ ਪਾਲਿਸੀ ਹੌਕ ਦੇ ਤੌਰ ਦੇ ਉੱਤੇ ਇਹ ਆਪਣੇ ਆਪ ਇਹਨਾਂ ਦਾ ਨਾਮ ਜਿਹੜਾ ਕਾਫੀ ਜ਼ਿਆਦਾ ਬਣਿਆ ਸੀਗਾ। ਈਰਾਨ ਤੇ ਇਰਾਕ ਦੇ ਉਲਟ ਜਿਹੜੀ ਮਿਲਟਰੀ ਇੰਟਰਵੈਂਸ਼ਨ ਆ ਉਸ ਤੇ ਇਹ ਕੱਟੜ ਸਮਰਥਕ ਜਿਹੜੇ ਉਹ ਰਹੇ ਆ। ਯੂਐਸ ਦੀ ਜਿਹੜੀ ਸਪੋਰਟ ਇਜ਼ਰਾਈਲ ਤੇ ਯੂਕਰੇਨ ਦੋਨਾਂ ਦੇ ਲਈ ਇਹ ਲੀਡਿੰਗ ਵੌਇਸ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਸੀਗਾ। ਇਹਨਾਂ ਨੇ ਜਾਂਦੇ ਜਾਂਦੇ ਜਿਹੜਾ ਹਰਜੋਤ ਸਿੰਘ ਜੀ ਇੱਕ ਪਿਛਲੇ ਕੁਝ ਮਹੀਨੇ ਪਹਿਲਾਂ ਉਹਨਾਂ ਨੇ ਇੱਕ ਬਿੱਲ ਦਾ ਪ੍ਰਪੋਜ਼ ਕੀਤਾ ਸੀਗਾ ਵੀ ਜਿਹੜਾ ਵੀ ਕੋਈ ਰਸ਼ੀਆ ਦਾ ਤੇਲ ਖਰੀਦੂਗਾ ਉਸ ਦੇ ਉੱਤੇ 500% ਟੈਰਿਫ ਜਿਹੜਾ ਉਹ ਲਾਇਆ ਆ ਜਾਵੇ। ਪਰ ਇਹ ਵੀ ਨਵੰਬਰ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੀ ਅਚਾਨਕ ਹੋਈ ਮੌਤ ਦੇ ਨਾਲ ਕਾਫੀ ਜਿਹੜੀਆਂ ਕਹਿ ਸਕਦੇ ਹਾਂ ਵੀ ਗਰਾਊਂਡ ਆ ਉਹ ਇੱਕਦਮ ਹਿੱਲ ਗਈ ਆ, ਸ਼ੇਕ ਜਿਹੜੀ ਉਹ ਹੋ ਗਈ ਹੈਗੀ ਆ। ਸੋ ਜਿਹੜੇ ਰਿਪਰੈਜ਼ੈਂਟੇਟਿਵ ਨੈਂਸੀ ਮੇਸ ਆ ਵੀ ਉਹਨਾਂ ਦਾ ਨਾਮ ਆ ਰਿਹਾ ਵੀ ਕੀ ਉਹ ਲਿੰਡਸੀ ਗ੍ਰਾਹਮ ਦੀ ਸੀਟ ਦੇ ਉੱਤੇ ਰਨ ਕਰਨਗੇ ਤਾਂ ਕਹਿੰਦੇ ਵੀ देयर विल बी टाइम टू डिसाइड। ਆਪਾਂ ਜਿਹੜਾ ਉਹ ਕਹਿੰਦਾ ਵਕਤ ਲਾ ਕੇ ਇਸ ਨੂੰ ਜਿਹੜਾ ਉਹ ਸੋਚਾਂਗੇ ਕਿਸ ਤਰੀਕੇ ਦੇ ਨਾਲ ਇਹ ਹੁੰਦਾ ਆ। ਦੁਨੀਆ ਭਰ ਤੋਂ ਵੀ ਜਿਹੜੇ ਹਰਜੋਤ ਸਿੰਘ ਜੀ ਲਿੰਡਸੀ ਗ੍ਰਾਹਮ ਦੀ ਮੌਤ ਦੇ ਅਫਸੋਸ ਤੇ ਜਿਹੜੇ ਸੁਨੇਹੇ ਆ ਦੁੱਖ ਪ੍ਰਗਟ ਕਰਨ ਵਾਲੇ ਉਹ ਉਹਨਾਂ ਦੇ ਬਾਬਤ ਉਹਨਾਂ ਦੀ ਮੌਤ ਤੋਂ ਬਾਅਦ ਦੇ ਵਿੱਚ ਆ ਰਹੇ ਹੈਗੇ ਆ। ਈਰਾਨ ਦੇ ਵਿੱਚ ਰਜੀਮ ਚੇਂਜ ਦੇ ਉਹ ਬਹੁਤ ਤਗੜੇ ਜਿਹੜੇ ਆਊਟਸਪੋਕਨ ਸਪੋਰਟਰ ਸੀਗੇ ਤੇ ਇੱਥੋਂ ਤੱਕ ਵੀ ਆਪਾਂ ਜਿਹੜਾ ਉਹ ਦੇਖਿਆ ਵੀ ਈਰਾਨ ਦੇ ਉੱਤੇ ਹਮਲਾ ਕਰਨ ਦੇ ਨੂੰ ਲੈ ਕੇ ਮੋਹਰੇ ਆ ਕੇ ਤੇ ਉਸ ਹਮਲੇ ਤੋਂ ਬਾਅਦ ਚ ਖੁਸ਼ੀ ਮਨਾਉਣ ਵਾਲਿਆਂ ਦੇ ਵਿੱਚੋਂ ਜਿਹੜੇ ਸੈਨੇਟਰ ਲਿੰਡਸੀ ਗ੍ਰਾਹਮ ਆ ਉਹ ਕਾਫੀ ਜ਼ਿਆਦਾ ਮੋਹਰੇ ਜਿਹੜੇ ਆ ਉਹ ਇਸ ਦੇ ਵਿੱਚ ਰਹੇ ਹੈਗੇ ਆ। ਜਿਹੜੇ ਡੈਮੋਕ੍ਰੇਟ ਸੈਨੇਟਰਸ ਆ ਉਹ ਇਹ ਹੁਣ ਕਹਿ ਰਹੇ ਆ ਵੀ ਜਿਹੜੇ ਲਿੰਡਸੀ ਗ੍ਰਾਹਮ ਆ ਉਹਨਾਂ ਦੀ ਹਮੇਸ਼ਾ ਇੱਛਾ ਹੁੰਦੀ ਸੀਗੀ ਵੀ ਆਪਾਂ ਅਕ੍ਰੋਸ ਦੀ ਆਇਲ ਯਾਨੀ ਕਿ ਡੈਮੋਕ੍ਰੇਟ ਪਾਰਟੀ ਦੇ ਨਾਲ ਮਿਲ ਕੇ ਵੀ ਜਿਹੜੇ ਕੰਮ ਆ ਉਹ ਕੀਤੇ ਜਿਹੜੇ ਉਹ ਜਾ ਸਕਦੇ ਆ। ਵਿਲਿੰਗਨੈਸ ਟੂ ਵਰਕ ਅਕ੍ਰੋਸ ਦੀ ਆਇਲ ਦੇ ਬਾਬਤ ਜਿਹੜਾ ਆ ਉਸ ਤਰੀਕੇ ਦੇ ਨਾਲ ਆ। ਇਹਨਾਂ ਦੀ ਮੌਤ ਤੋਂ ਬਾਅਦ ਚ ਰਾਸ਼ਟਰਪਤੀ ਟਰੰਪ ਨੇ ਪੂਰੇ ਮੁਲਕ ਭਰ ਦੇ ਵਿੱਚ ਜਿਹੜੇ ਝੰਡੇ ਆ ਉਹ ਹਾਫ ਸਟਾਫ ਦੇ ਉੱਤੇ ਜਿਹੜੇ ਚਲਾਉਣ ਦੇ ਆਦੇਸ਼ ਜਿਹੜੇ ਆ ਉਹ ਦੇ ਦਿੱਤੇ ਹੈਗੇ ਆ। ਇਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ।